37ਵੀਆਂ ਸਿੱਖ ਗੇਮਾਂ ਜਿਹੜੀਆਂ ਕਿ ਸਿਡਨੀ ਦੇ ਵਿੱਚ ਹੋ ਰਹੀਆਂ ਆ, ਵੱਖ-ਵੱਖ ਵੰਨਗੀਆਂ ਦੇਖਣ ਨੂੰ ਮਿਲਦੀਆਂ। ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਇਸ ਗੇਮਾਂ ਦਾ ਇੱਕ ਅਹਿਮ ਅੰਗ ਆ, ਤਾਂ ਕਿ ਅਸੀਂ ਵੱਖ-ਵੱਖ ਜਿਹੜੀਆਂ ਸੱਭਿਆਚਾਰਕ ਸੁਸਾਇਟੀਜ਼ ਹੈਗੀਆਂ ਉਹਨਾਂ ਨੂੰ ਵੀ ਆਪਣਾ ਸੁਨੇਹਾ ਜਿਹੜਾ ਆ, ਆਪਣੀ ਜਿਹੜੀ ਵੱਖਰੀ ਦਿੱਖ ਆ ਉਹ ਦਿਖਾ ਸਕੀਏ। ਤੇ ਇਸ ਦਿੱਖ ਦੇ ਵਿੱਚ ਦਸਤਾਰ ਅਹਿਮ ਰੋਲ ਪਲੇ ਕਰਦੀ ਆ ਤੇ ਸਾਡੇ ਵੀਰ ਬਹੁਤ ਅਹਿਮ ਉਪਰਾਲਾ ਇੱਥੇ ਕਰ ਰਹੇ ਆ, ਪਹਿਲਾਂ ਵੀ ਕਰਦੇ ਰਹੇ ਨੇ ਤੇ ਇਸ ਵਾਰ ਵੀ ਇੱਥੇ ਇਹਨਾਂ ਨੇ ਦਸਤਾਰ ਸਿਖਾਉਣ ਦਾ ਜਿਹੜਾ ਨਿਰਣਾ ਲਿਆ ਤੇ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਆ ਸਵੇਰ ਤੋਂ। ਤੇ ਆਪਣੇ ਨਾਲ ਵੀਰ ਗੁਰਪ੍ਰਤਾਪ ਸਿੰਘ ਜੀ ਹੈਗੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਕਿੱਦਾਂ ਦਾ ਉਤਸ਼ਾਹ ਮਿਲ ਰਿਹਾ ਸਵੇਰੇ? ਜਿਵੇਂ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਹਰ ਉਮਰ ਦਾ ਬੱਚਾ, ਵੀਰ ਭੈਣਾਂ ਤੇ ਬਜ਼ੁਰਗ ਵੀ ਇਨਫੈਕਟ ਆ ਰਹੇ ਆ। ਤੇ ਜਿਵੇਂ ਤੁਸੀਂ ਕਿਹਾ ਕਿ 37ਵੀਆਂ ਸਿੱਖ ਖੇਡਾਂ, ਸਰ ਜਦੋਂ ਸਾਡਾ ਵਰਡ ਹੀ ਇਹ ਸਿੱਖ ਖੇਡਾਂ ਵਾ ਤੇ ਸਿੱਖ ਹੋਣ ਦੇ ਨਾਤੇ ਸਾਡਾ ਮੁੱਢਲਾ ਫਰਜ਼ ਬਣਦਾ ਕਿ ਦਸਤਾਰ ਸਾਡੀ ਸਿੱਖੀ ਦਾ ਇੱਕ ਅਹਿਮ ਅੰਗ ਹੈ। ਇਸ ਕਰਕੇ ਇਹਨੂੰ ਅਸੀਂ ਵਾਕਈ ਪ੍ਰਮੋਟ ਕਰੀਏ, ਦੁਨੀਆ ਨੂੰ ਦੱਸੀਏ ਕਿ ਦਸਤਾਰ ਦਾ ਕੀ ਮਹੱਤਵ ਹੈ, ਸਾਨੂੰ ਕਿਵੇਂ ਮਿਲੀ ਹੈ। ਤੇ ਜਿਵੇਂ ਉਪਰਾਲਾ ਕੀਤਾ ਗਿਆ ਹੈ ਸੰਗਤ ਵੱਲੋਂ, ਤੇ ਉਸੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕੋਸ਼ਿਸ਼ ਇਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਯੂਥ ਨੂੰ ਸਾਡੇ ਧਰਮ ਬਾਰੇ, ਵਿਰਸੇ ਬਾਰੇ ਸਿਖਾ ਸਕੀਏ। ਤੇ ਉਹ ਉਪਰਾਲਾ ਜਾਰੀ ਹੈ, ਇਸ ਕਰਕੇ ਸੇਵਾਵਾਂ ਜਾਰੀ ਹਨ। ਹਾਂਜੀ, ਆਪਣੇ ਨਾਲ ਦਸਤਾਰ ਇੱਥੇ ਜਿਹੜੇ ਸਜਾਉਣ ਦੀ ਜਿਹੜੀ ਸਿੱਖਿਆ ਦਿੱਤੀ ਜਾ ਰਹੀ ਆ, ਤੇ ਵੀਰ ਕੁਲਵਿੰਦਰ ਸਿੰਘ ਜੀ ਵੀ ਸਾਡੇ ਨਾਲ ਨੇ। ਕੁਲਵਿੰਦਰ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਇੰਡੋਜ਼ TV ਆਸਟ੍ਰੇਲੀਆ ਦਾ ਧੰਨਵਾਦ, ਜਿਹੜੇ ਤੁਸੀਂ ਸਾਰੀ ਕਵਰੇਜ ਕਰ ਰਹੇ ਹੋ। ਜਿੱਦਾਂ ਮੇਰੇ ਵੀਰ ਤੇਜ ਪ੍ਰਤਾਪ ਸਿੰਘ ਨੇ ਦੱਸ ਹੀ ਦਿੱਤਾ, ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਆ। ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਵੀ ਵੀਰ ਭਾਈ ਇੱਥੇ ਸਿੱਖ ਗੇਮਸ 'ਤੇ ਆਏ ਨੇ, ਆਪਦੇ ਬੱਚਿਆਂ ਨੂੰ ਨਾਲ ਲੈ ਕੇ ਆਓ। ਜਿੱਥੇ ਸਿੱਖ ਗੇਮਸ ਕਮੇਟੀ ਪ੍ਰਬੰਧਕਾਂ ਵੱਲੋਂ ਲੰਗਰਾਂ ਦੇ ਆਪਣੇ ਖਾਣ ਪੀਣ ਦੇ ਲੰਗਰ ਚੱਲਦੇ ਆ, ਇੱਥੇ ਦਸਤਾਰਾਂ ਦੇ ਲੰਗਰ ਲੱਗੇ ਆ ਤੇ ਕੋਈ ਵੀ ਭੇਟਾ ਨਹੀਂ, ਸਾਰਾ ਮੁਫਤ ਆ। ਸਾਡਾ ਮਕਸਦ ਆ ਬੱਚਿਆਂ ਨੂੰ ਊੜੇ ਤੇ ਜੂੜੇ ਨਾਲ ਜੋੜ ਕੇ ਰੱਖਣਾ ਤੇ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਇਹ ਸਿੱਖੀ ਨਾਲ ਜੁੜੇ ਰਹਿਣ। ਦੱਸਿਆ ਸੀ ਜਿਵੇਂ ਇਹਨਾਂ ਨੇ ਵੀ ਜਦੋਂ ਬੱਚੇ ਪਟਕੇ ਤੋਂ ਬਾਅਦ ਸਕੂਲਾਂ 'ਚ ਯੂਨੀਵਰਸਿਟੀ ਜਾਣ ਲੱਗਦੇ ਨੇ, ਉਦੋਂ ਦਿੱਕਤਾਂ ਆਉਂਦੀਆਂ ਨੇ। ਸਾਡਾ ਮਕਸਦ ਇਹੀ ਆ ਵੀ ਉਹ ਥੋੜ੍ਹਾ ਜਿਹਾ ਉਹਨਾਂ ਲਈ ਸੁਖਾਲਾ ਕੀਤਾ ਜਾਵੇ, ਥੋੜ੍ਹੇ ਜਿਹੇ ਟੈਕਨੀਕਲ ਪੁਆਇੰਟਸ ਬੱਚਿਆਂ ਨੂੰ ਤੇ ਬੱਚਿਆਂ ਦੇ ਮਾਪਿਆਂ ਨੂੰ ਦੱਸੇ ਜਾਣ। ਇਸ ਲਈ ਜਿੱਥੇ ਬੱਚਿਆਂ ਦਾ ਅਸੀਂ ਕਹਿੰਦੇ ਵੀ ਚੰਗੀ ਗੱਲ, ਉੱਥੇ ਮਾਪਿਆਂ ਦਾ ਵੀ ਧੰਨਵਾਦ ਕਹਿਣਾ ਬਣਦਾ, ਕਿਉਂਕਿ ਹਰੇਕ ਮਾਪੇ ਲੈ ਕੇ ਵੀ ਨਹੀਂ ਆਉਂਦੇ। ਸੋ ਇਸ ਲਈ ਸਾਰੇ ਮਾਪਿਆਂ ਦਾ ਵੀ ਧੰਨਵਾਦ। ਔਰ ਗੁਰੂ ਸਾਹਿਬ ਚੜ੍ਹਦੀ ਕਲਾ ਕਰਨ, ਸਾਰਿਆਂ ਨੂੰ ਸਿੱਖੀ ਨਾਲ ਜੋੜ ਕੇ ਰੱਖਣ। ਦੁਬਾਰਾ ਫਿਰ ਤੁਹਾਡਾ ਧੰਨਵਾਦ। ਥੈਂਕ ਯੂ। ਤੇ ਬਹੁਤ ਬਹੁਤ ਧੰਨਵਾਦ ਕੁਲਵਿੰਦਰ ਸਿੰਘ ਜੀ। ਤੇ ਇਹ ਸੀਗਾ ਦਸਤਾਰਾਂ ਦਾ ਲੰਗਰ, ਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਇੱਥੇ ਆਓਗੇ ਤੇ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜੋਗੇ। ਬਹੁਤ ਬਹੁਤ ਧੰਨਵਾਦ ਜੀ। ਤੇ ਗੁਰਪ੍ਰਤਾਪ ਸਿੰਘ ਜੀ, ਜਿੱਦਾਂ ਇਹ ਦਸਤਾਰ ਦੀ ਬਹੁਤ ਸਾਰੇ ਜਿਹੜੇ ਵੀਰ ਆ ਉਹ ਚਾਹੁੰਦੇ ਆ ਬੰਨਣੀ, ਪਰ ਕੀ ਹੁੰਦਾ ਕਿ ਉਹ ਕਹਿੰਦੇ ਆ ਜੀ ਸਾਤੋਂ ਵੱਜਣੀ ਨਹੀਂ, ਇਹ ਵਧੀਆ ਨਹੀਂ ਲੱਗਣੀ ਜਾਂ ਕਿੱਦਾਂ। ਤੇ ਤੁਸੀਂ ਤਾਂ ਚਲੋ ਇੱਥੇ ਸਹਾਇਤਾ ਕਰ ਰਹੇ ਹੋ, ਕੀ ਉਹਨਾਂ ਨੂੰ ਲੱਗਦਾ ਉਹਨਾਂ ਵਿੱਚ ਕੌਨਫੀਡੈਂਸ ਆ ਰਿਹਾ ਬੰਨਣ ਦਾ? ਬਿਲਕੁਲ ਆ ਰਿਹਾ ਜੀ। ਅਸੀਂ ਸਿਡਨੀ ਗੁਰੂ ਘਰ ਪਾਰਕਲੀ ਵਿਖੇ ਕਾਫੀ ਦੇਰ ਤੋਂ ਸੇਵਾਵਾਂ ਕਰ ਰਹੇ ਹਾਂ ਤੇ ਸਾਡੇ ਕੋਲ ਬਹੁਤ ਸਾਰੇ ਇੱਦਾਂ ਦੇ ਵੀਰ ਜਿਹੜੇ ਇੰਡੀਆ ਤੋਂ ਆਏ ਹੋਏ ਆ ਤੇ ਪਹਿਲਾਂ ਕੇਸ ਕਤਲ ਕੀਤੇ ਹੋਏ ਸੀ ਤੇ ਹੁਣ ਸਿੱਖੀ ਸਰੂਪ 'ਚ ਵਾਪਸ ਆ ਰਹੇ ਆ। ਤੇ ਇਨਫੈਕਟ ਤੁਸੀਂ ਦੇਖੋਗੇ ਕਿ ਦਾੜੇ ਕੇਸ ਦੁਮਾਲੇ ਸਜਾ ਕੇ ਤਿਆਰ ਬਰ ਤਿਆਰ ਸਿੰਘ ਸਜੇ ਹੋਏ ਆ, ਔਰ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਮਾਣ ਮਹਿਸੂਸ ਕਰਦੇ ਆ ਔਰ ਬੜੇ ਕੌਨਫੀਡੈਂਟ ਫੀਲ ਕਰਦੇ ਆ। ਔਰ ਐਟ ਦਾ ਸੇਮ ਟਾਈਮ ਕਿ ਤੁਸੀਂ ਜਦੋਂ ਬਾਹਰ ਜਾਂਦੇ ਹੋ, ਆਪਣੇ ਕੰਮ 'ਤੇ ਜਾਂਦੇ ਹੋ, ਜਦੋਂ ਬਾਹਰਲੀਆਂ ਕਮਿਊਨਿਟੀਜ਼ ਨੂੰ ਆਪਣੇ ਕੰਮ ਦਸਤਾਰ ਬਾਰੇ ਦੱਸਦੇ ਹੋ, ਇਹਦਾ ਮਹੱਤਵ ਦੱਸਦੇ ਹੋ, ਤੇ ਉਹਨਾਂ ਨੂੰ ਵੀ ਬੜਾ ਪ੍ਰਾਊਡ ਫੀਲ ਹੁੰਦਾ ਕਿ ਵਾਕਈ ਇਹ ਲੋਕ ਆਪਣੇ ਕਲਚਰ ਨੂੰ ਆਪਣੇ ਨਾਲ ਲੈ ਕੇ ਇੱਥੇ ਤੱਕ ਪਹੁੰਚੇ ਆ ਤੇ ਅੱਗੇ ਵੀ ਲੈ ਕੇ ਜਾ ਰਹੇ ਆ, ਐਂਡ ਦੇ ਆਲਸੋ ਫੀਲ ਪ੍ਰਾਊਡ ਆਫ ਇਟ। ਤੇ ਇਸ ਕਰਕੇ ਬਾਕੀ ਦੂਸਰੀ ਗੱਲ ਜਿਵੇਂ ਤੁਸੀਂ ਕਹੀ ਕਿ ਕੋਈ ਵੀ ਚੀਜ਼ ਆ ਉਹਦੇ ਵਾਸਤੇ ਸਮਾਂ ਔਰ ਲਗਨ ਦੇ ਵਿੱਚ ਇਹ ਹੈ ਕਿ ਤੁਹਾਡਾ ਹਾਰਡ ਵਰਕ ਉਹ ਕੰਮ ਕਰਦਾ। ਤੇ ਅਗਰ ਤੁਸੀਂ ਕੋਈ ਵੀ ਚੀਜ਼ ਕਰਦੇ ਹੋ ਲਗਨ ਦੇ ਨਾਲ ਕਰਦੇ ਹੋ ਤੇ ਕਿਤੇ ਨਾ ਕਿਤੇ ਆਪਣਾ ਜਿਹੜਾ ਇੱਕ ਉਦੇਸ਼ ਆ ਉਹਨੂੰ ਤੁਸੀਂ ਪਾ ਹੀ ਲੈਂਦੇ ਹੋ। ਜੀ ਬਿਲਕੁਲ। ਤੇ ਤੁਸੀਂ ਫ੍ਰੀ ਦਸਤਾਰਾਂ ਦੇ ਰਹੇ ਹੋ ਨਾਲ? ਹਾਂਜੀ, ਇੱਥੇ ਬਿਲਕੁਲ ਇਹ ਸਾਰੀ ਫ੍ਰੀ ਸੇਵਾ ਚੱਲ ਰਹੀ ਆ। ਅੱਛਾ ਜੀ। ਤੇ ਸਾਰੀ ਉਮਰ ਦੇ ਬੱਚੇ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਤੇ ਭੈਣਾਂ ਵੀ ਪਿੱਛੇ ਖੜੀਆਂ ਨਾ, ਇਹ ਸਾਰੀਆਂ ਦਸਤਾਰਾਂ ਸਾਡੇ ਕੋਲੇ ਰੈਡੀ ਇੰਡੀਆ ਤੋਂ ਪਹੁੰਚੀਆਂ ਹੋਈਆਂ ਸਿਉਣ ਵੱਜ ਕੇ। ਤੇ ਉਸ ਤੋਂ ਇਲਾਵਾ ਦਮਾਲਿਆਂ ਵਾਸਤੇ ਵੱਖਰੇ ਸਾਡੇ ਕੋਲ ਥਾਣ ਪਹੁੰਚੇ ਹੋਏ ਆ। ਅੱਛਾ ਜੀ। ਤੇ ਇੱਕ ਕੋਸ਼ਿਸ਼ ਕੀਤੀ ਆ ਕਿ ਅੱਜ ਤੇ ਕੱਲ ਸੰਗਤ ਦੇ ਇਕੱਠ ਨੂੰ ਦੇਖਦੇ ਹੋਏ 500 ਸਾਡੇ ਕੋਲ ਪੱਗਾਂ ਦਾ ਪ੍ਰਬੰਧ ਹੈ ਤੇ ਉਸ ਤੋਂ ਇਲਾਵਾ ਸਾਡੇ ਕੋਲ 250 ਮੀਟਰ ਥਾਣ ਦਾ ਕੱਪੜਾ ਹੈ ਤੇ ਉਹ ਤਾਂ ਕਿ ਅਸੀਂ ਸਾਰੀ ਸੰਗਤ ਨੂੰ ਵੱਧ ਤੋਂ ਵੱਧ ਸੇਵਾ ਕਰ ਸਕੀਏ। ਵਾਹ ਜੀ ਵਾਹ, ਬਹੁਤ ਅਹਿਮ ਸੇਵਾ, ਇਹ ਵੱਡੀ ਸੇਵਾ ਆ। ਤੇ ਬੱਚਿਆਂ ਦੀ ਤੁਸੀਂ ਗੱਲ ਕੀਤੀ ਆ, ਬੱਚਿਆਂ ਦਾ ਕਿੱਦਾਂ ਦਾ ਉਤਸ਼ਾਹ ਆ ਦਸਤਾਰਾਂ ਦੇ ਪ੍ਰਤੀ?
ਅੱਛਾ, ਹੁਣ ਤੁਸੀਂ ਬੱਚਿਆਂ ਦੀ ਗੱਲ ਕੀਤੀ ਆ, ਮੈਂ ਇਹ ਗੱਲ ਕਹੂੰਗਾ ਕਿ ਯੂਥ ਦੇ ਨਾਲੋਂ ਬੱਚੇ ਜ਼ਿਆਦਾ ਐਕਸਾਈਟਡ ਆ। ਬੱਚਿਆਂ ਨੂੰ ਬੜੀ ਐਕਸਾਈਟਮੈਂਟ ਹੁੰਦੀ ਆ ਕਿ ਅੰਕਲ ਜੀ ਸਾਡੇ ਦੁਮਾਲਾ ਸਜਾ ਦਿਓ, ਸਾਡੇ ਮੇਰੇ ਦਸਤਾਰ ਬੰਨ੍ਹ ਦਿਓ, ਤੇ ਇਸ ਚੀਜ਼ ਨੂੰ ਲੈ ਕੇ ਬੜੇ ਉਤਸ਼ਾਹਿਤ ਆ। ਮੈਂ ਛੋਟੇ ਛੋਟੇ ਬੱਚਿਆਂ ਨਾਲ, ਜਿਵੇਂ ਬੱਚਾ ਸਾਹਮਣੇ ਬੈਠਾ ਪੱਗ ਬਣਾ ਰਿਹਾ, ਮੈਂ ਇਹਨਾਂ ਨਾਲ ਗੱਲ ਕਰਦਾ ਕਿ ਬੇਟਾ ਤੁਹਾਨੂੰ ਕਿਵੇਂ ਫੀਲ ਹੁੰਦਾ ਸੀ, ਪੱਗ ਕਿਉਂ ਬੰਨ੍ਹਦੇ ਆ, ਤੇ ਇਹਨਾਂ ਦੇ ਬੜੇ ਹੀ ਅਨਭੋਲ ਜਵਾਬ ਸੁਣ ਕੇ ਬੜਾ ਮਜ਼ਾ ਵੀ ਆਉਂਦਾ ਐਟ ਦ ਸੇਮ ਟਾਈਮ, ਔਰ ਬੜਾ ਫਖਰ ਵੀ ਮਹਿਸੂਸ ਹੁੰਦਾ। ਕੁਝ ਬੱਚੇ ਬੜਾ ਵਧੀਆ ਰਿਸਪੌਂਸ ਵੀ ਦਿੰਦੇ ਆ, ਕਿਉਂਕਿ ਵੀ ਮੈਂ ਸਿੱਖ ਹਾਂ, ਇਸ ਕਰਕੇ ਮੈਂ ਰਿਸਪੈਕਟ ਕਰਨੀ ਆ, ਦੈਟਸ ਵਾਈ ਵੀ ਟਾਈ ਟਰਬਨ। ਇਸ ਤਰੀਕੇ ਨਾਲ ਸਾਨੂੰ ਅਲੱਗ-ਅਲੱਗ ਜਵਾਬ ਮਿਲਦੇ ਆ ਤੇ ਬੜਾ ਵਧੀਆ ਮਹਿਸੂਸ ਹੁੰਦਾ ਜੀ। ਤੇ ਬੜੀ ਖੁਸ਼ੀ ਹੋਈ ਜਦੋਂ ਅਸੀਂ ਆਏ ਆ ਤੇ ਬੱਚਿਆਂ ਦੀ ਲਾਈਨ ਲੱਗੀ ਹੋਈ ਸੀ। ਜਦੋਂ ਤੁਸੀਂ ਗੱਲ ਕਰ ਰਹੇ ਸੀ ਵੀ ਅਜੇ ਬੈਠਣਾ ਪੈਣਾ ਥੋੜਾ ਦੇਰ, ਤੇ ਮਾਮਾ ਜਿਹੜੇ ਬੱਚਿਆਂ ਨੂੰ ਲੈ ਕੇ ਆਏ ਉਹ ਵੀ ਵਧਾਈ ਦੇ ਪਾਤਰ ਆ, ਤੇ ਤੁਹਾਡੀ ਜਿਹੜੀ ਸੇਵਾ ਆ ਇਹ ਵੀ ਵਾਹਿਗੁਰੂ ਜਿਹੜਾ ਚਾਨਣਾ ਵਿੱਚ ਲਾਵੇ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ।